ਤੁਹਾਡੀ ਮਾਨਤ ਹੈ ਨਹੀਂ ਪੈਂਦਾ ਨਹੀਂ ਕੁਛ ਨਹੀਂ ਕਹਿੰਦਾ ਬਿਲਕੁਲ ਕੁਛ ਨਹੀਂ ਕਹਿੰਦਾ ਬੜਾ ਕੁੱਤੇ ਦਾ ਤੇ ਅੱਜ ਉਹ ਸ਼ੌਕ ਤੁਹਾਡੇ ਤੋਂ ਉਸੇ ਤਰ੍ਹਾਂ ਸਾਡਾ ਅਲਹਮਦੁਲਿਲਾ ਪੂਰਾ ਹੋ ਗਿਆ ਜੀ ਮਾਂ ਸਹੀ ਗੱਲ ਆ ਇਸ ਦੀ ਇੱਕ ਘੋੜਾ ਹੈ ਗਾਜ਼ੀ ਮਾਰਦੇ ਇਹਦੀ ਇੱਕ ਸ਼ਾਨ ਹੀ ਵੱਖਰੀ ਹੈ। ਅੱਛਾ ਮੈਂ ਲੱਗ ਜਿਹਨੂੰ ਪੂਰੀ ਦੁਨੀਆ ਜਾਣਦੀ ਹੈ ਫਿਰ ਪੂਰੀ ਟ੍ਰੇਨ ਘੋੜੀ ਹੈ ਫਿਰ ਸ਼ੋਹਰਤ ਵਾਲੀ ਘੋੜੀ ਸ਼ੋਹਰਤ ਵਾਲੀ ਗੋਲੀ ਲੋ ਜੁਨ ਤਲਾ ਭਾਈ ਵੀ ਦੇਖੋ ਵੀਡੀਓ ਬਣਾ ਰਿਹਾ ਜਨਾਬ ਵੀਡੀਓ में ही देखा इसको हमने ਹੁਣ ਵੇਖੋ ਡਾਇਮੰਡ ਜਿਹੜਾ ਤਲਾ ਭਾਈਆਂ ਦਾ ਫੇਸ ਹੋਣਾ ਜੀ वो बड़ा जबरदस्त है ਉਹ ਸਾਈਡ ਘਮਾ ਗਿਆ ਵਿੱਚ ਲੱਗਦਾ ਵਿੱਚ खूबसूरत डॉग है दोस्त इसको बाहर ਇਹ ਫੜੋ ਜੀ ਕਾਸਮ ਭਾਈ ਵੀ ਅੱਜ ਲਾਈਵ ਸਾਡੇ ਕੈਮਰੇ 'ਚ ਵੀ ਆ ਗਿਆ ਜਨਾਬ ਹਾਂਜੀ ਉਸਨੇ ਅਭੀ ਇਧਰ खड़ी बाहर में ਸਟੈਂਡ ਲਾਤਾ ਨੇ ਕੀ ਨਹੀਂ ਸਟੈਂਡ ਨਹੀਂ ਕੋਈ ਗੱਲ ਨਹੀਂ ਫਿਰ ਮੈਂ ਫੜਦਾ ਜ਼ੈਨ ਇਧਰ ਆ ਜ਼ਰਾ ਫਿਰ ਨੂੰ ਕੱਢੀਏ ਬਾਹਰ ਜਰਾ ਕਰੀ ਇੱਕ ਮਿੰਟ ਰੁਕੋ ਚਲੋ ਲਓ ਜੀ ਦੋਸਤੋ ਕੱਢਣ ਲੱਗੇ ਹਾਂ ਹੁਣ ਰਾਜੂ ਨੂੰ ਬਾਹਰ ਫਾਈਨਲੀ ਆਪਾਂ ਬੜੀ ਮਿਹਨਤ ਮੁਸ਼ੱਕਤ ਦੇ ਨਾਲ ਪਹੁੰਚ ਗਏ ਹਾਂ ਲਓ ਜੀ ਬਿਸਮਿਲ੍ਲਾ ये ले जी राजू आज का बाहर रास्ता ਲਓ ਜੀ ਤਲਾ ਭਾਈ क्या ही जबरदस्त ਤੁਹਾਡੀ ਮਾਨਤ ਹੈ ਨਹੀਂ ਪੈਂਦਾ ਨਹੀਂ ਕੁਛ ਨਹੀਂ ਕਹਿੰਦਾ ਬਿਲਕੁਲ ਕੁਛ ਨਹੀਂ ਕਹਿੰਦਾ ਬੜਾ ਸੌ ਭਾਈ ਦੀ ਜਾਨਵਰ ਮਾਨਤ ਅਸੀਂ ਜਨਾਬ ਸਹੀ ਸਲਾਮਤ ਖੈਰੀਅਤ टोका दोस्त ਪੰਚਾਇਤ बड़े ही मुद्दता तो है ना मैनू जी ਹਾਂਜੀ ਹਾਂਜੀ ਲਿਆ ਮੈਨੂੰ ਫੜਾਓ ਇਹਨਾਂ ਵੀਡੀਓ ਬਣਾ ਬੜਾ ਹੀ ਮੈਨੂੰ ਸ਼ੌਕ ਸੀ ਇਹਦਾ ਗੁਲਟੇਰ ਕੁੱਤੇ ਦਾ ਤੇ ਅੱਜ ਉਹ ਸ਼ੌਕ ਤੁਹਾਡੇ ਤੋਂ ਉਸੇ ਤਰ੍ਹਾਂ ਸਾਡਾ ਅਲਹਮਦੁਲਿਲਾ ਪੂਰਾ ਹੋ ਗਿਆ ਜੀ ਮਾਸ਼ਾਅੱਲਾ ਕੀ ਬਾਤ ਹੈ ਇਹ ਤੇ ਹੁਣ ਜਨਾਬ ਇੱਕ ਲੋਕ ਵੇਖਣਗੇ ਤੁਹਾਡੇ ਇਰਦ ਗਿਰਦ ਦੇ ਵੀ ਇਨਸ਼ਾਅੱਲਾ ਸ਼ੌਕ ਪ੍ਰਮੋਟ ਹੋਏਗਾ ਲੋਕ ਹੋਰ ਗੁਲਟੇਰ ਬਰੀਡ ਨੂੰ ਪਸੰਦ ਕਰਨਗੇ ਸਾਡੇ ਬਾਕੀ ਇਲਾਕੇ 'ਚ ਪੂਰੇ 'ਚ ਹੈ ਹੀ ਕੋਈ ਨਹੀਂ ਬੁੱਲੀ ਬਹੁਤ ਨੇ ਬੁੱਲੀ ਬਹੁਤ ਨੇ ਬੁੱਲੀ ਦਾ ਤਾਂ ਫਿਰ ਗਾਢ ਹੈ ਨਾ ਇਹ ਇਲਾਕਾ ਹਾਂਜੀ ਠੀਕ ਹੈ ਹੁਣ ਤੇ ਬੁੱਲੀ ਦਾ ਵੀ ਸ਼ੌਕ ਇੱਥੇ ਘੱਟ ਹੀ ਗਿਆ ਅੱਗੇ ਬਹੁਤ ਜ਼ਿਆਦਾ ਸ਼ੌਕ ਹੁੰਦਾ ਸੀ ਪੂਰੇ ਪਾਕਿਸਤਾਨ ਦਾ ਗੜ ਮੰਨਿਆ ਜਾਂਦਾ ਸੀ ਹਾਂਜੀ ਹੁਣ ਫਿਰ ਲੋਕਾਂ ਨੂੰ ਤੁਹਾਨੂੰ ਪਤਾ ਸ਼ੌਕ ਰੱਖਣਾ ਵੀ ਬੜਾ ਔਖਾ ਹੋ ਗਿਆ ਕੰਮ ਹਾਂਜੀ ਹਾਂਜੀ ਦਾਣੇ ਇੰਨੇ ਮਹਿੰਗੇ ਹੋ ਗਏ ਰੋਟੀਆਂ ਬੰਦਾ ਤੇ ਨਹੀਂ ਪਾ ਬਿਲਕੁਲ ਚੱਕਾ ਪਿੰਡਾਂ ਦੇ ਲੋਕ ਹੀ ਰੱਖਦੇ ਸਨ ਬਿਲਕੁਲ ਇਸ ਉਹਨੂੰ ਵਿਚਾਰੇ ਹਰ ਬੰਦਾ ਪਰੇਸ਼ਾਨ ਹੈ ਤੇ ਆਪਦੇ ਆਟੇ ਪੂਰੇ ਕਰਨ ਦੀਆਂ ਰੋਟੀਆਂ ਜਾਨਵਰਾਂ ਦੀ ਤਲਾ ਭਾਈ ਸਭ ਪਸੰਦ ਆਇਆ ਜੀ ਉਹ ਮੈਂ ਕਹਿੰਦਾ ਜੀ ਕਮਾਲ ਦਾ ਮਾਸ਼ਾਅੱਲਾ ਮਜ਼ਾ ਆ ਗਿਆ ਹੁਣ ਜੇ ਕਹੋ ਤਾਂ ਡਾਇਮੰਡ ਦੇ ਸਾਹਮਣੇ ਗਿਆ ਡਾਇਮੰਡ ਵੀ ਵੇਖਣਾ ਮੈਂ 3 ਸਾਲ ਬਾਅਦ ਜਾ ਕੇ ਡਾਇਮੰਡ ਤੁਹਾਡੇ ਕੋਲ ਹੀ ਆਇਆ ਹਾਂਜੀ ਤੁਹਾਡੇ ਕੋਲ ਬਿਲਕੁਲ ਇਹ ਜਿੱਦਾਂ ਤੁਸੀਂ ਤੰਗ ਕੀਤਾ ਨਾ ਇਹ ਤਾਂ ਤਾੜੇ ਐਵੇਂ ਸੀੜੀਆਂ ਨੀਚੇ ਰੱਖਿਆ ਛੋਟੇ ਛੋਟੇ ਬੱਚੇ ਸੀਗੇ ਬਿਲਕੁਲ 3 ਸਾਲ ਬਾਅਦ ਦੋਸਤੋ ਡਾਇਮੰਡ ਲਓ ਜੀ ਜ਼ੈਨ ਸਾਹਿਬ ਵਾਸਤੇ ਹੁਣ ਕਾਸਮ ਭਾਈ ਕਾਜਲ ਹੈ ਨਾ ਇਹਦਾ ਨਾਮ ਹਾਂਜੀ ਕਾਜਲ ਤੇ ਕਾਜਲ ਨੂੰ ਜਨਾਬ ਤਿਆਰ ਕਰ ਰਹੇ ਵੇਖੋ ਜ਼ਰਾ ਠੀਕ ਹੈ ਜੀ ਸਵਾਰੀ ਵਾਸਤੇ ਜ਼ੈਨ ਸਾਹਿਬ ਬੈਠੇ ਇਧਰ ਇੰਤਜ਼ਾਰ ਕਰ ਰਹੇ ਇਧਰ ਦੇਖੋ ਜ਼ਰਾ ਠੀਕ ਹੈ ਜੀ ਜ਼ੈਨ ਸਾਹਿਬ ਤਿਆਰੀ ਕਰ ਰਿਹਾ ਜੀ ਮੈਂ ਆਪਣਾ ਹੁਣ ਸਵਾਰੀ ਕਰਨ ਲਈ ਰੈਡੀ ਘੋੜੇ ਵਾਲੀ ਜਿਹੜੀ ਉਦੋਂ ਗੱਲ ਹੋਈ ਸੀ ਨਾ ਅੱਧੀ ਕੁ ਪੂਰੀ ਹੋਣ ਲੱਗੀ ਅੱਧੀ ਕੁ ਪੂਰੀ ਚਲੋ ਅੱਲਾ ਖੈਰ ਕਰੇ ਲਓ ਜੀ ਬਿਸਮਿਲ੍ਲਾ ਪੜ ਕੇ ਜੀ ਜ਼ੈਨ ਸਾਹਿਬ ਹੁਣ ਬਹਿਣ ਲੱਗੇ ਜੀ ਠੀਕ ਹੈ ਇਹ ਚੜ ਗਏ ਨੇ ਘੋੜੀ ਤੇ ਤੂੰ ਬੋਲੇ ਢੋਰ ਨਾ ਜ਼ਰਾ ਲੋ ਜੀ ਹੁਣ ਤਲਾ ਭਾਈ ਲੱਗੇ ਜੇ ਸਮਝਾਣਗੇ ਇਹਨੂੰ ਚਲਾਉਣਾ ਕਿਦਾਂ ਜ਼ੈਨ ਕੋ ਚੱਲ ਨਹੀਂ ਰਹੀ ਚੱਲ ਬਈ ਇੱਕ ਵਾਰੀ ਇਹਨੂੰ ਕਹੋ ਚੱਲ ਪੋ ਚੱਲ ਰਹੀ ਹੈ ਚੱਲ ਬਈ ਉਸ ਸਾਈਡ ਨੂੰ ਕਰੋ ਲਗਾਮ ਤੁਸੀਂ ਮੁੜ ਜਾਈ ਤਲਾ ਭਾਈ ਕੀ ਰੌਲਾ ਕਿਉਂ ਨਹੀਂ ਤੁਰਦੀ ਪਈ ਇਹਦੇ ਕੋਲ ਘੋੜੀ ਬਸ ਅਣਜਾਣ ਬੰਦਾ ਬੈਠਾ ਨਾ ਉੱਤੇ ਤੇ ਇਸ ਕਰਕੇ ਹੁਣ ਇੱਕ ਵਾਰ ਟੁਰ ਗਈ ਤਾਂ ਬਸ ਇਹਨੇ ਟੁਰਦਾ ਹੀ ਰਹਿਣਾ ਘੋੜੀ ਨਹੀਂ ਪਤਾ ਲੱਗ ਗਿਆ ਮੇਰੇ ਤੇ ਜਾਨ ਬੰਦਾ ਬੈਠਾ ਨਾ ਇੱਧਰ ਨੂੰ ਲੈ ਜਾਓ ਇੱਧਰ ਨੂੰ ਆ ਜਾਓ ਆ ਵੇਖੋ ਜਰਾ ਤੁਸੀਂ ਦੱਸੋ ਤਲਾ ਭਾਈ ਪੰਜਾਬੀ ਸੋਹਣੀ ਬੋਲਦੇ ਉਰਦੂ ਨਾਲ ਮੈਂ ਕਹਿੰਦਾ ਯਕੀਨ ਕਰੋ ਪੰਜਾਬੀ ਹੈ ਨਾ ਜਿਹੜੀ ਉਰਦੂ ਵਰਗੀ ਲੈ ਲਈ ਪੰਜਾਬੀ ਸੋਹਣੀ ਚ ਮਾੜੀ ਮੋਟੀ ਉਰਦੂ ਬੋਲ ਲਈਦੀ ਹੈ ਲੇਕਿਨ ਜ਼ਾਤੀ ਜ਼ਿੰਦਗੀ 'ਚ ਕਦੇ ਉਰਦੂ 'ਚ ਗੱਲ ਕੀਤੀ ਨਹੀਂ ਉਰਦੂ 'ਚ ਗੱਲ ਕਰਨੀ ਨਹੀਂ ਆਉਂਦੀ ਬਲਕਿ ਸ਼ਰਮ ਆਉਂਦੀ ਹੈ ਕਿਉਂਕਿ ਸਾਰੇ ਪੰਜਾਬੀ ਭਰਾ ਨੇ ਇੱਥੇ ਸਾਡੇ ਉਸ ਘਰ 'ਚ ਵੀ ਗੱਲਬਾਤ ਕਰਨੇ ਜਾਂ ਤੇ ਆਪਦੀ ਮਾਦਰੀ ਲੈਂਗੁਏਜ ਹਰਿਆਣਵੀ ਤੇ ਅਸੀਂ ਗੁਫ਼ਤਗੂ ਕਰਨੇ ਸਹੀ ਹੈ ਜਾਂ ਫਿਰ ਪੰਜਾਬੀ ਦੇ ਵਿੱਚ ਪੰਜਾਬੀ ਦੀ ਸੋਹਣੀ ਬੋਲਦੇ ਸਾਡੇ ਯਾਰ ਭਾਈ ਇਧਰ ਨੂੰ ਆ ਜਾਓ ਚਾ ਮਾਸ਼ਾਅੱਲਾ ਹੁਣ ਹੋ ਗਿਆ ਜੀ ਵੇਖੋ ਸੈੱਟ ਹੋ ਗਈ ਜੀ ਠੀਕ ਹੈ ਜ਼ੈਨ ਦੇ ਨਾਲ ਆਹ ਬੰਦਾ ਟ੍ਰੇਨਡ ਹੋ ਗਿਆ ਹੁਣ ਘੋੜਾ ਵੀ ਟ੍ਰੇਨ ਘੋੜਾ ਪਹਿਲੇ ਹੀ ਟ੍ਰੇਨਡ ਆ ਬੰਦਾ ਟ੍ਰੇਨਡ ਹੋਣਾ ਹੋਇਆ ਭਾਈ ਘੋੜਾ ਵੇਖਦਾ ਹੈ ਕਿ ਯਾਰ ਇਹ ਕੌਣ ਹੈ ਇਹ ਕੌਣ ਆ ਸਹੀ ਗੱਲ ਆ ਇਸ ਦੀ ਇੱਕ ਘੋੜਾ ਹੈ ਗਾਜ਼ੀ ਮਾਰਦੇ ਇਹਦੀ ਇੱਕ ਸ਼ਾਨ ਹੀ ਵੱਖਰੀ ਹੈ ਅੱਛਾ ਮੈਂ ਇੱਕ ਮਜ਼ੇ ਦੀ ਗੱਲ ਕਰਨਾ ਚਾਹ ਰਿਹਾ ਸੀ ਇੱਕ ਸਰਦਾਰ ਸਾਹਿਬ ਦੀ ਮੈਂ ਵੀਡੀਓ ਸੁਣਿਆ ਸੀ ਉਹ ਪਤਾ ਕੀ ਕਹਿ ਰਹੇ ਸੀ ਘੋੜਾ ਇੱਕ ਐਸਾ ਜਾਨਵਰ ਜਿਹੜਾ 2000 ਸਾਲ ਪਹਿਲੇ ਵੀ ਇੱਕ ਵਰਥੀ ਜਾਨਵਰ ਸੀਗਾ ਠੀਕ ਆ ਜਿਹੜਾ ਲਾਇਲ ਕਹਿੰਦੇ ਤੇ ਜਿਹਨੂੰ ਕਹਿੰਦੇ ਨਾ ਇੱਕ ਕੀਮਤੀ ਚੀਜ਼ ਹੈ ਤੇ ਇਹ 2000 ਸਾਲ ਬਾਅਦ ਵੀ ਇਹਦੀ ਉਹੀ ਵੈਲਿਊ ਕਿਸੇ ਵੀ ਦੌਰ ਤੇ ਇਹਦੀ ਅਹਿਮੀਅਤ ਘਟੀ ਨਹੀਂ ਵਧੀ ਇਦਾਂ ਹੀ ਚੀਜ਼ਾਂ ਆਂਦੀਆਂ ਉਹਨਾਂ ਦੀ ਵੈਲਿਊ ਬਣਦੀ ਆ ਘਟ ਜਾਂਦੀ ਲੇਕਿਨ ਘੋੜਾ ਐਸਾ ਵਾਹਦ ਜਾਨਵਰ ਆ ਨਬੀਆਂ ਦੀ ਸਵਾਰੀ ਹੈ ਨਬੀਆਂ ਦੀ ਸਵਾਰੀ ਬਿਲਕੁਲ ਤੇ ਗਾਜ਼ੀ ਮਰਦ ਇਸ ਨੂੰ ਕਿਹਾ ਗਿਆ ਇਨਸਾਨ ਤੋਂ ਬਾਅਦ ਕੋਈ ਵਾਹਿਦ ਜਾਨਵਰ ਹੈ ਜਿਸ ਨੂੰ ਕਫਨ ਦਿੱਤਾ ਜਾਂਦਾ ਕਦੇ ਤੁਸੀਂ ਵੀ ਨਹੀਂ ਵੇਖੋਗੇ ਰੋਡ ਦੇ ਉੱਤੇ ਕੋਈ ਘੋੜਾ ਕਿਸੇ ਦਾ ਮਰਿਆ ਹਾਂ ਦਫਨਾਇਆ ਜਾਂਦਾ ਇਦਾਂ ਹੀ ਕਦੇ ਘੋੜਾ ਨਹੀਂ ਸੁੱਟੇਗਾ ਉਹਨੂੰ ਹਮੇਸ਼ਾ ਕਫਨ ਦੇ ਕੇ ਇਸ ਨੂੰ
ਦਫਨਾਇਆ ਜਾਂਦਾ ਬਣਾਇਆ ਜਾਂਦਾ ਹੈ। ਮਾਸ਼ਾਅੱਲਾ ਤੇ ਬਾਈ ਜ਼ਬਰਦਸਤ ਜਾਨਵਰਾਂ ਦੇ ਵਿੱਚ ਖੁਸ਼ ਨਸੀਬ ਜਾਨਵਰ ਹੈ। ਮਾਸ਼ਾਅੱਲਾ ਲਓ ਜੀ ਜ਼ਬਰਦਸਤ ਫੇਰ ਚੱਕਰ ਜ਼ਬਰਦਸਤ ਕੱਟੋ ਜੀ। ਚਲੋ ਵੀ ਚੱਲ ਬਈ ਲਓ ਜੀ ਹੁਣ ਆਪਣਾ ਜ਼ੈਨ ਸਾਹਿਬ ਹੋ ਗਏ ਨੇ ਕਾਰੀਗਰ ਠੀਕ ਹੈ ਮਾਸ਼ਾਅੱਲਾ ਪੂਰੇ। ਤੇ ਤੁਸੀਂ ਅੱਜ ਅਸੀਂ ਉੱਥੇ ਫਿਰ ਰਹੇ ਹਾਂ ਡੇਰੇ ਤੇ ਜਿੱਥੇ ਤੁਸੀਂ ਵੀਡੀਓ ਵਿੱਚ ਵੇਖਦੇ ਹੁੰਦੇ ਵੇਖੋ ਇਹ ਤਲਹਾ ਭਾਈ ਨੇ ਹੁਣ ਤਿਆਰ ਕਰਾਇਆ ਜਿਹਨੂੰ ਜਨਾਬ ਆਪਣਾ ਤਿਆਰ ਸ਼ਿਆਰ ਕਰਾਇਆ ਸਾਰਾ ਸੀਮੈਂਟ ਲਵਾਇਆ ਘੋੜੀਆਂ ਵਾਲਾ ਸਿਸਟਮ ਜਿਹੜਾ ਸਾਰਾ ਹੁਣ ਲਗਵਾਇਆ ਵਾ ਤੇ ਰਾਜੂ ਨੇ ਇਧਰ ਬੰਨ ਦਿੱਤਾ ਰਾਜੂ ਤੇ ਮਾਸ਼ਾਅੱਲਾ ਵੇਖੋ ਰਾਜੂ ਬੜਾ ਖੁਸ਼ ਹੈ ਧੁੱਪ ਤੇ ਬੰਨਿਆ ਵਾ ਇੱਥੇ ਕੁੰਡਾ ਲਾ ਕੇ ਜ਼ਰਾ ਤਾਂ ਕਿ ਇੱਥੇ ਆਪਣਾ ਇਹ ਕਰੇ ਇੰਜੋਏ ਧੁੱਪ ਸ਼ੁੱਪ ਸੇਕੇ ਕਿਉਂਕਿ ਸਫ਼ਰ ਦਾ ਥੱਕਿਆ ਵਾ ਦੋਸਤੋ ਠੰਡ ਬੜੀ ਸੀ ਸਵੇਰ ਦੇ ਨਿਕਲੇ ਹੋਏ ਆ ਹੁਣ ਯਾਰ ਧੁੱਪੇ ਬੰਨਿਆ ਵਾ ਇੱਥੇ ਕਾਸਮ ਨੇ ਪਾਣੀ ਸ਼ਾਣੀ ਰੱਖਿਆ ਆ ਤਾਂ ਕਿ ਆਪਣਾ ਧੁੱਪ ਸੇਕੇ ਮੈਂ ਕਿਹਾ ਥੋੜਾ ਜਿਹਾ ਫਰੈਸ਼ ਹੁੰਦਾ ਨਾ ਤੇ ਫਿਰ ਜ਼ਰਾ ਇਹਦਾ ਕੁਝ ਮਿਲਾ ਥੋੜਾ ਤੁਹਾਨੂੰ ਵਿਖਾਉਂਦੇ ਇੱਥੇ ਤੇ ਮੈਂ ਫਿਲ ਵਕਤ ਉਹ ਬੋਲੀ ਫੀਮੇਲ ਨੂੰ ਵੇਖਣਾ ਮੈਂ ਇੱਕ ਦੋਸਤ ਨੇ ਕਮੈਂਟ ਵੀ ਕੀਤਾ ਸਲਾਮ ਭਾਈ ਬਦਾਮਨ ਚੈੱਕ ਕਰਿਓ ਤਲਾ ਭਾਈ ਨੂੰ ਪੁੱਛਿਆ ਵੀ ਹੈ ਤੇ ਕਹਿੰਦੇ ਇਸ ਤਰ੍ਹਾਂ ਬਲੱਡ ਕਰ ਰਹੀ ਹੈ ਤਾਂ ਉਹਨੂੰ ਕਚਰਿਆਂ ਦਾ ਮਸਲਾ ਲੱਗਦਾ ਜ਼ਰਾ ਉਹਨੂੰ ਵੀ ਚੈੱਕ ਕਰ ਲਈਏ ਇਹ ਤਾਂ ਬੜੀ ਅਗਰੈਸਿਵ ਫੀਮੇਲ ਆ ਉਹ ਤੇਰਾ ਭਲਾ ਬੜੀ ਅਗਰੈਸਿਵ ਇਹ ਮੈਨੂੰ ਪਈ ਤੇ ਰਾਜੀ ਸ਼ੁਰੂ ਹੋ ਗਿਆ ਇੱਧਰ ਦੇਖੋ ਬਹੁਤ ਗੁੱਸਾ ਕਰਦੀ ਹੈ ਤੇ ਬਈ ਬਦਾਮ ਦਾਮਾ ਤਾਂ ਬੜਾ ਗੁੱਸਾ ਕਰ ਰਹੀ ਦੋਸਤੋ ਮੇਰੇ ਤੇ ਪਾਗਲ ਹੋ ਗਈ ਪਤਾ ਨਹੀਂ ਮੈਨੂੰ ਵੇਖ ਕੇ ਹਾਂ ਬਹੁਤ ਗੁੱਸਾ ਕਰ ਰਹੀ ਵੇਖੋ ਇਹਨੂੰ ਆ ਕੀ ਹੱਥ ਲਾਉਣਾ ਤੇ ਮੈਨੂੰ ਵੇਖ ਕੇ ਵੱਢਣ ਨੂੰ ਕਰ ਰਹੀ ਮੈਂ ਇਹਨੂੰ ਹੱਥ ਕੀ ਲਾਉਣਾ ਵੇਖੋ ਉਹ ਮੇਰਾ ਹੱਥ ਬੜਾ ਕਰਦੀ ਪਈ ਉਧਰੋਂ ਰਾਜੂ ਸ਼ੁਰੂ ਹੋ ਗਿਆ ਵੇਖੋ ਮੈਨੂੰ ਸ਼ੁਰੂ ਹੋਈ ਹੈ ਤੇ ਉਧਰੋਂ ਰਾਜੂ ਬੋਲਣਾ ਸ਼ੁਰੂ ਹੋ ਗਿਆ ਆਂਦੀ ਵਫਾਦਾਰੀ ਵੇਖੋ ਰਾਜੂ ਵਕਤ ਪੈ ਗਿਆ ਰਾਜੂ ਨੂੰ ਰਾਜੂ ਮੈਂ ਕਿਹਾ ਤੁਸੀਂ ਖਲੋਜੋ ਨਾ ਕਿਤੇ ਬ੍ਰੇਕ ਇਹਦੀ ਲਵਾ ਲਓ ਤੁਸੀਂ ਤੇ ਕਹਿੰਦੇ ਕਿ ਲੱਗਦਾ ਵਾਪਸੀ ਘੋੜੇ ਤੇ ਜਾਣਾ ਤਲਾ ਬਾਈ ਸੌਦਾ ਨਾ ਮਾਰ ਲਈਏ ਤੁਹਾਡਾ ਇਹ ਘੋੜਾ ਤੁਹਾਡੇ ਗੱਡੀ ਤੋਂ ਜਲਦੀ ਪਹੁੰਚ ਜਾਏਗਾ ਤੁਸੀਂ ਨਹੀਂ ਤੇ ਮੇਰੇ ਗੱਲ ਇਹ ਸੁਣਾ ਨਾ ਮੇਰੀ ਮੈਨੂੰ ਇੱਥੇ ਡਾਬੋ ਤੇ ਬਿਠਾ ਦਿਓ ਮੈਨੂੰ ਘੋੜੇ ਆ ਮੈਂ ਕਿਹਾ ਮੈਨੂੰ ਡਾਬੋ ਤੇ ਬਿਠਾ ਦਿਓ ਪਹਿਲੇ ਘੋੜੀ ਤੇ ਭੇਜ ਦਿਓ ਜਾਂ ਫਿਰ ਮੈਨੂੰ ਇੱਥੇ ਆਪਣੇ ਕੋਲ ਰੱਖ ਲਓ ਭਾਈ ਇਹ ਕੰਮ ਹੋ ਸਕਦਾ ਜੇ ਠੀਕ ਹੈ ਕਿਉਂਕਿ ਇਹਨੂੰ ਹੁਣ ਇਹ ਹੈ ਕਿ ਆਪਣਾ ਇਹਨੇ ਜਾਣਾ ਹੈਗਾ ਘੁਮਾ ਫਿਰਾ ਕੇ ਤੇ ਥੱਕਣਾ ਕੋਈ ਨਹੀਂ ਹੈਗਾ ਇਹਨੇ ਤੇ ਕਹਿਣਾ ਮੈਂ ਸਾਰੀ ਰਾਤ ਵੀ ਘੁਮਾਈ ਫਿਰਾਂ ਜ਼ੈਨ ਸਾਹਿਬ ਅਰਤੁਗਲ ਵਾਲੀ ਫੀਲ ਵਾਲੀ ਬੱਸ ਕਰ ਦਿਓ ਤੇ ਆ ਜਾਓ ਵਾਪਸ ਹੁਣ ਥੱਲੇ ਭਾਈ ਇਹਦੇ ਤੋਂ ਥੱਲੇ ਉਤਰਨ ਨੂੰ ਦਿਲ ਨਹੀਂ ਕਰਦਾ ਲੰਗਰ ਆ ਗਿਆ ਲੰਗਰ ਵੀ ਝੂਟੇ ਲਈ ਜਾਓਗੇ ਨਾ ਇਹ ਸਿਰੋਂ ਦਿਲ ਕਰਨਾ ਕਿ ਇਹਨੂੰ ਇੱਧਰ ਨੂੰ ਟੋਰ ਲਈਏ ਇਹਨੂੰ ਇੱਧਰ ਨੂੰ ਟੋਰ ਲਈਏ ਮੋਟਰਸਾਈਕਲ ਤੇ ਸਿਰਫ ਬੰਦਾ ਕੰਮ ਕਰਦਾ ਇਹਦੇ ਤੇ ਝੂਟੇ ਆਂਦੇ ਮਜ਼ਾ ਆਂਦਾ ਇਹ ਵਾਲਾ ਮਜ਼ਾ ਐਵੇਂ ਮਜ਼ਾਕ ਨਹੀਂ ਲੱਗਾ ਹੈਗਾ ਮਜ਼ਾ ਲੈ ਰਹੇ ਨੇ ਤੁਸੀਂ ਘੋੜਾ ਛੱਡ ਕੇ ਚਲੋ ਮਿਹਰਬਾਨੀ ਤੁਹਾਡੀ ਲਓ ਜੀ ਮਾਸ਼ਾਅੱਲਾ ਤੁਹਾਨੂੰ ਹੁਣ ਦੋਸਤੋ ਅੱਗੇ ਵੀ ਦਿਖਾਣੇ ਤਲਹਾ ਭਾਈ ਦਾ ਜਿਹੜਾ ਸੈਟਅਪ ਵੀਡੀਓ ਚ ਵੇਖੀ ਥੱਲੇ ਪਾਲਸ਼ਾਲ ਅੰਦਰ ਪਾਈ ਸੀ ਘੋੜਿਆਂ ਵਾਸਤੇ ਤਲਹਾ ਭਾਈ ਨੇ ਘੋੜਿਆਂ ਦਾ ਜਨੂਨ ਤੱਕ ਸ਼ੌਕ ਕਰ ਛੱਡਿਆ ਹੋਣਾ ਨਾ ਇਹ ਸਰਦਾਰ ਸਾਹਿਬ ਦੀ ਮਿਹਰਬਾਨੀ ਸਾਡੇ ਦੋਸਤ ਨੇ ਸਰਦਾਰ ਅਵਤਾਰ ਸਿੰਘ ਪਾਲ ਭਾਈ ਇੰਡੀਆ ਚ ਅੱਛਾ ਮਾਸ਼ਾਅੱਲਾ ਉਹਨਾਂ ਨੇ ਸਾਨੂੰ ਸ਼ੌਕ ਲਾਇਆ ਜੀ ਤੇ ਮੈਨੂੰ ਵੀ ਸ਼ੌਕ ਤੇ ਸ਼ੁਰੂ ਤੋਂ ਹੀ ਹੈਗਾ ਸੀ ਡੇਰਾ ਜਦੋਂ ਬਣਾਇਆ ਮੈਂ ਉਦੋਂ ਹੀ ਕਹਿੰਦਾ ਹੁੰਦਾ ਸੀ ਕਿ ਘੋੜੇ ਰੱਖਣੇ ਨੇ ਸਰਦਾਰ ਸਾਹਿਬ ਨੇ ਉਦੋਂ ਹੀ ਮੇਰੇ ਨਾਲ ਰਾਬਤਾ ਕੀਤਾ ਜਦੋਂ ਮੈਂ ਕੋਠੇ ਇੱਥੇ 2 ਸਾਲ ਉਹਨਾਂ ਦਾ ਮਤਲਬ ਜਿਸ ਦਿਨ ਤੇਰਾ ਡੇਰਾ ਬਣ ਗਿਆ ਨਾ ਉਸ ਦਿਨ ਘੋੜੇ ਤੈਨੂੰ ਮੈਂ ਗਿਫਟ ਦੇਣਾ ਨੇ ਤੇ ਮਾਸ਼ਾਅੱਲਾ ਦੋਵੇਂ ਘੋੜੀਆਂ ਸਰਦਾਰ ਸਾਹਿਬ ਨੇ ਸਾਨੂੰ ਤੋਹਫਾ ਦਿੱਤੀਆਂ ਨੇ ਉਹਨਾਂ ਔਰ ਨਾਯਾਬ ਚੀਜ਼ਾਂ ਮਾਸ਼ਾਅੱਲਾ ਜਿਹੜੀ ਕਾਜਲ ਘੋੜੀ ਹੈ ਬੜੀ ਨਾਮੀ ਗ੍ਰਾਮੀ ਘੋੜੀ ਹੈ ਮੈਂ ਬਹੁਤ ਕਮ ਘੋੜੀਆਂ ਹੀ ਐਸੀ ਘੋੜੀਆਂ ਵੇਖੀਆਂ ਨੇ ਟੋਰੇ ਚ ਉਹਨੂੰ ਵੇਖੋ ਨਾ ਅਣਜਾਣ ਬੰਦਾ ਉੱਤੇ ਬੈਠਾ ਅਜਾ ਹੀ ਉਸਨੂੰ ਬਿਲਕੁਲ ਵੀ ਇਹ ਪਰਵਾਹ ਨਹੀਂ ਹੈਗੀ ਇਸ ਤਰ੍ਹਾਂ ਤੁਸੀਂ ਬੜੀਆਂ ਘੋੜੀਆਂ ਵੇਖੀਆਂ ਉਹਨਾਂ ਘੋੜੀਆਂ ਦਾ ਤੇ ਇਤਬਾਰ ਹੀ ਨਹੀਂ ਤਾਂ ਘੋੜੀਆਂ ਦਾ ਚਾਹ ਦਿੰਦੀਆਂ ਨੇ ਬੰਦੇ ਨੂੰ ਬਿਲਕੁਲ ਵੀ ਨਹੀਂ ਹਿਲਦੇ ਹੁੰਦੇ ਤਾਂ ਬੱਚਾ ਵੀ ਬਾਹ ਦਿੱਤਾ ਜਾਂਦਾ ਔਰ ਡਬਲ ਹੱਡੀ ਦੀ ਭਾਰੇ ਵੇ ਮਾਸ਼ਾਅੱਲਾ ਡਬਲ ਹੱਡੀ ਦੀ ਦੁਬਾਰਾ ਫਿਰ ਗੱਬਨ ਉਹਨਾਂ ਨੂੰ ਅਸੀਂ ਅੱਧੀ ਘੋੜੇ ਤੋਂ ਕ੍ਰਾਸ ਕਰਾਇਆ ਕੀ ਬਾਤ 4 ਮਹੀਨਿਆਂ ਦੀ ਗੱਬਨ ਨੇ ਤੇ ਸਾਡਾ ਅਰਬੀ ਦਾ ਵੀ ਸ਼ੌਕ ਹੈ ਮਾਸ਼ਾਅੱਲਾ ਤੇ ਉਸ ਨਾਲ ਪੂਰਾ ਹੋਣ ਵਾਲਾ ਇਨਸ਼ਾਅੱਲਾ ਜਲਦੀ ਕੀ ਬਾਤ ਤਲਾ ਭਾਈ ਕਿੰਨੀ ਖੁਸ਼ੀ ਹੁੰਦੀ ਜਦੋਂ ਦੋਸਤ ਇਦਾਂ ਮੁਹੱਬਤ ਕਰਦੇ ਚਾਹਤ ਕਰਦੇ ਆ ਫਿਰ ਬਸ ਖੁਸ਼ੀ ਵੀ ਹੁੰਦੀ ਤੇ ਬੰਦਾ ਰੱਬ ਦਾ ਸ਼ੁਕਰ ਵੀ ਅਦਾ ਕਰਦਾ ਹੈ ਕਿ ਅੱਲਾਹ ਤਾਲਾ ਨੇ ਇਸ ਕਾਬਲ ਬਣਾਇਆ ਕਿ ਲੋਕਾਂ ਦੇ ਦਿਲ 'ਚ ਸਾਡੇ ਵਾਸਤੇ ਮੁਹੱਬਤ ਪਾਈ ਇਹ ਰੱਬ ਦਾ ਹੀ ਕੰਮ ਹੈ ਨਾ ਕਿ ਲੋਕਾਂ ਦੇਖੋ ਅਸੀਂ ਕੋਈ ਅੱਛੇ ਇਨਸਾਨ ਤੇ ਨਹੀਂ ਹੈ ਲੇਕਿਨ ਲੋਕ ਮੁਹੱਬਤ ਕਰਦੇ ਨੇ ਅੱਛਾ ਸਮਝਦੇ ਨੇ ਇੰਨੀ ਮੁਹੱਬਤ ਕਰਦੇ ਨੇ ਵਰਨਾ ਅੱਜ ਦੇ ਦੌਰ ਦੇ ਵਿੱਚ ਸਗਾ ਭਰਾ ਨਹੀਂ ਸਕੇ ਭਰਾ ਨੂੰ ਕੋਈ ਸ਼ੈ ਨਹੀਂ ਦਿੰਦਾ ਕੋਈ ਸ਼ੱਕ ਨਹੀਂ ਇਹ 6 ਲੱਖ ਰੁਪਏ ਦੀ ਸਾਨੂੰ ਕਾਜਲ ਘੋੜੀ ਲੈ ਕੇ ਦਿੱਤੀ ਸੀ 7 ਲੱਖ ਰੁਪਏ ਦੀ ਸਾਨੂੰ ਉਹ ਘੋੜੀ ਲੈ ਕੇ ਦਿੱਤੀ ਸੀ ਦੂਸਰੀ ਮਾਸ਼ਾਅੱਲਾ ਤੇ 13 ਲੱਖ ਰੁਪਏ ਦਾ ਤੋਹਫਾ ਅੱਜਕੱਲ ਸਗਾ ਭਰਾ ਅੱਬੇ ਨੂੰ ਕਹੀਏ ਨਾ ਕਿ ਮੈਂ ਘੋੜੀ ਲੈਣੀ ਹੈ ਅਬਾ ਨਹੀਂ ਲੈ ਕੇ ਦੇਣੀ ਕਹਿੰਦਾ ਪੁੱਤਰ ਤੂੰ ਕੁਝ ਹੋਰ ਹੀ ਕਰ ਮੇਰੇ ਕੋਲ ਨਹੀਂ ਤੇਰੇ ਸ਼ੌਕ ਪੂਰੇ ਹੋਣੇ ਸ਼ੌਕ ਪੂਰੇ ਤੇ ਸਹੀ ਗੱਲ ਹਕੀਕਤ ਦੱਸੀ ਜਾਣਾ ਹਕੀਕਤ ਕੋਈ ਸ਼ੱਕ ਨਹੀਂ ਸਰਦਾਰ ਸਾਹਿਬ ਉਹ ਇੰਨੀ ਮੁਹੱਬਤ ਰੱਖਦੇ ਨੇ ਯਕੀਨ ਕਰੋ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਬੜਾ ਮਜਬੂਰ ਕੀਤਾ ਕਹਿੰਦਾ ਮੱਝਾਂ ਲੈ ਕੇ ਦੇਣਾ ਹੀ ਕਰਨਾ ਮੈਂ ਕਿਹਾ ਯਾਰ ਸਰਦਾਰ ਸਾਹਿਬ ਬੰਦੇ ਆਖਣਗੇ ਕਿ ਸ਼ਾਇਦ ਉਹਨੂੰ ਸਰਦਾਰ ਕਮਲਾ ਲੱਭਿਆ ਉਸ ਨੂੰ ਲੁੱਟੀ ਜਾ ਰਿਹਾ ਹੈਗਾ ਹਾਲਾਂਕਿ ਉਹਨਾਂ ਨੇ ਮੁਹੱਬਤ ਦਾ ਵੇਲਾ ਹੀ ਹੈ ਉਹ ਤੇ ਇੰਨੀ ਮੁਹੱਬਤ ਰੱਖਦਾ ਉਹ ਕਹਿੰਦਾ ਕਿ ਮੇਰਾ ਵਸ ਚੱਲੇ ਤੇ ਮੈਂ ਸਾਰਾ ਕੁਝ ਹੀ ਆਪਦਾ ਤੇਰੇ ਨਾਲ ਵਾ ਦਾਂ ਕੀ ਬਾਤ ਹੈ ਯਾਰ ਕੀ ਬਾਤ ਮੈਂ ਕਿਹਾ ਰੱਬ ਤੈਨੂੰ ਜ਼ਿੰਦਗੀ ਦੇਵੇ ਸਿਹਤ ਤੰਦਰੁਸਤੀ ਦੇਵੇ ਤੇਰੇ ਕੋਲ ਹੈ ਤੇ ਸਾਡੇ ਕੋਲ ਹੀ ਹੈ ਆਮੀਨ ਸਹੀ ਗੱਲ ਹੈ ਬਈ ਕੋਈ ਸ਼ੱਕ ਨਹੀਂ
ਲਓ ਜੀ ਦੋਸਤੋ, ਇਹ ਮਾਸ਼ਾਅੱਲਾ ਜਿਹੜਾ ਇਹਨਾਂ ਨੇ ਸਿਸਟਮ ਬਣਾਇਆ ਜਿਆ ਤੇ ਲਿਖਾ ਲਿਆ। ਅੱਛਾ ਤਲਾ ਭਾਈ ਖੁਰਲੀਆਂ ਸਾਰੇ ਸੇਮ ਸੈਟਅਪ ਹੀ ਬਣਾਇਆ ਹੈ ਨਾ, ਸੇਮ ਸੈਟਅਪ ਸਾਰਿਆਂ ਦੇ ਵਿੱਚ ਖੁਰਲੀਆਂ ਹੈਗੀਆਂ। ਵੈਸੇ ਇਹ ਖਾਲੀ ਹੈ ਹਜੇ? ਹਾਂਜੀ, ਇਹ ਫਿਲਹਾਲ ਖਾਲੀ ਹੈ। ਇੱਥੇ ਵੀ ਇਨਸ਼ਾਅੱਲਾ ਕੋਈ ਮੱਝਾਂ ਮੁੱਝਾਂ ਰੱਖਾਂਗੇ ਜਾਂ ਅੱਲਾ ਖੈਰ ਕਰੇ, ਇਨਸ਼ਾਅੱਲਾ ਲੈ ਕੇ ਆਵਾਂਗੇ। ਇਹ ਬਣਾਇਆ ਸੈਟਅਪ ਮੇਨ ਘੋੜੀਆਂ ਵਾਸਤੇ ਹੀ ਹੈ। ਅੱਛਾ ਮਾਸ਼ਾਅੱਲਾ ਨਾਲ ਬਣਾਇਆ ਕਿ ਕੱਲ ਨੂੰ ਕੋਈ ਹੋਰ ਚੀਜ਼ ਵੀ ਇਹਦੇ 'ਚ ਐਡਜਸਟ ਹੋ ਜਾਵੇ, ਸਕਦੀ ਹੈ। ਯਾਨੀ ਉਹਦੀ ਜਿਹੜੀ ਤੁਸੀਂ ਸਾਰਾ ਫਾਸਲਾ ਵੇਖਿਆ ਅੰਦਰ ਕਮਰਾ ਚਮਰਾ ਬੜਾ ਬਿਹਤਰੀਨ ਰੱਖਿਆ ਮੁਤਾਬਕ ਬਣਾਇਆ। ਫਿਰ ਜਿਵੇਂ ਨਕਸ਼ਾ ਸੀ ਅਸੀਂ ਉਵੇਂ ਹੀ ਉਹਨੂੰ ਉਹ ਤਰਤੀਬ ਦਿੱਤੀ ਮਾਸ਼ਾਅੱਲਾ। ਕੱਲ ਨੂੰ ਕਾਜਲ ਹੈਗੀ, ਇਹਨੇ ਫਿਰ ਬੱਚਾ ਦੇਣਾ ਹੈ। ਉਹ ਸੁਲਤਾਨ ਨੇ ਵੀ ਕੱਲ ਨੂੰ ਵੱਡਾ ਹੋਣਾ, ਇਹਨੇ ਜਗ੍ਹਾ ਲੈ ਲੈਣੀ, ਇਹਨੇ ਜਗ੍ਹਾ ਲੈ ਲੈਣੀ। ਜ਼ਾਹਿਰ ਜੀ ਗੱਲ ਹੈ, ਸਾਲ 6 ਮਹੀਨੇ ਮਾਂ ਨਾਲ ਰਹੇਗਾ, ਫਿਰ ਲੈਦਾ ਹੋਣਾ ਹੀ ਪੈਣਾ ਇਹਨੂੰ। ਹੁਣੇ ਹੀ ਬਲਕਿ 2-4 ਮਹੀਨੇ ਚ ਇਹਨੂੰ ਅਲੱਗ ਕਰਨਾ ਪੈਗਾ। ਤੇ ਫਿਰ ਮੈਂ ਕਿਹਾ ਕੱਲ ਨੂੰ ਫਿਰ ਬਣਾ ਦੇ। ਫਿਰ ਇਸ ਕਰਕੇ ਐਕਸਟਰਾ ਪਹਿਲੇ ਬਣਾ ਲਿਆ, ਇਸ ਵਾਸਤੇ ਐਕਸਟਰਾ ਬਣਾਇਆ ਮਾਸ਼ਾਅੱਲਾ। ਤੇ ਦੋਸਤੋ ਆ ਇਹਨਾਂ ਦਾ ਸੁਲਤਾਨ ਮਾਸ਼ਾਅੱਲਾ ਜੀ, ਠੀਕ ਹੈ। ਝੂਟਾ ਤਾਂ ਇਹਨੇ ਲਿਆ, ਇਹ ਮਾਰਦਾ ਮੁਰਦਾ ਤਾਂ ਨਹੀਂ ਨਾ ਹੈਗਾ। ਮੈਂ ਬਸ ਆਣਾ ਇਹ ਜੀ ਕੁੰਡੀ ਇਹਨਾਂ ਨੇ ਅੰਦਰ ਬਾਹਰ ਲਾ ਕੇ ਲਾਏ ਹੋਏ। ਤਲਾ ਭਾਈ ਮਾਰਦਾ ਤਾਂ ਨਹੀਂ ਵੈਸੇ ਇਦਾਂ? ਨਹੀਂ ਬਿਲਕੁਲ ਵੀ ਨਹੀਂ ਮਾਰਦਾ। ਲੱਤ ਲੁੱਤ ਨਹੀਂ ਬਿਲਕੁਲ ਓਪਰਾ ਹੀ ਨਾ ਕਰੇ। ਇਤਬਾਰ ਤੇ ਨਹੀਂ ਹੈ। ਤੁਸੀਂ ਲੱਗੇ ਹੋ ਮਾੜਾ ਜਿਹਾ ਜਰਾ। ਇਹ ਜੀ ਕਾਜਲ ਜਿੰਦੇ ਅੱਗੇ ਸਵਾਰੀ ਕੀਤੀ ਆ। ਅੱਛਾ ਵੇਖੋ ਆਪਣੇ ਬੱਚੇ ਨੂੰ ਲੱਗਦਾ ਬਚਾਉਣ ਵਾਸਤੇ ਆ ਗਈ, ਪਤਾ ਨਹੀਂ ਹੈ ਨਾ, ਇਦਾਂ ਹੀ ਹੈ ਨਾ ਬੱਚੇ ਦਾ ਕਰਕੇ, ਸੇਫਟੀ ਦੀ ਵਜ੍ਹਾ ਹਾਂ ਬੱਚੇ ਦੀ ਸੇਫਟੀ ਦੇ ਕਰਕੇ। ਲੱਗਿਆ ਕਿ ਮੇਰੇ ਬੱਚੇ ਅੱਛਾ ਤੁਸੀਂ ਉਹ ਮਿੱਟੀ ਪਾਈ ਸੀਗੀ ਤੁਹਾਡੇ ਵਲੌਗ ਦੇ ਵਿੱਚ ਵੇਖਿਆ ਸੀਗਾ ਜਨਾਬ, ਹੈ ਨਾ? ਮਿੱਟੀ ਹੁਣ ਵੀ ਬਾਹਰ ਰੇੜੀਆਂ ਨੇ ਸੁੱਟ ਕੇ ਗਏ ਨੇ। ਅੱਜ ਇਹਨਾਂ ਦੀ ਤਬਦੀਲ ਕਰਨੀ ਮਿੱਟੀ। ਅੱਛਾ ਖਰਾਬ ਹੋ ਚੁੱਕੀ ਹੈ, ਇਹਦੇ ਉੱਤੇ ਹੀ ਹੋਰ ਮਿੱਟੀ ਆ ਜਾਏਗੀ। ਨਾ ਗੰਦੀ। ਅੱਛਾ ਉਹ ਭਲਾ ਕੀ ਕਹਿੰਦੀ ਹੋਣੀ ਆ? ਤਲਾ ਭਾਈ ਇਧਰ ਵੇਖਿਆ ਤੇਰਾ ਕੀ ਕਹਿੰਦੀ ਹੋਣੀ ਆ? ਕਹਿੰਦੀ ਹੋਣੀ ਅੱਗੇ ਅੱਗੇ ਮਾਲਕ ਮੇਰਾ ਫੋਨ ਲੈ ਕੇ ਆਂਦਾ, ਅੱਜ ਕੋਈ ਗੈਰ ਮੁਤਲਕਾ ਬੰਦਾ ਫੋਨ ਲੈ ਕੇ ਆ ਗਿਆ, ਤਾਂ ਹੀ ਚਮਕੀ। ਤਾਂ ਇਹ ਭਾਈ ਨੱਸ ਕੇ ਆਈ ਹੈ। ਤੇ ਫਿਰ ਤੇਰਾ ਮੈਂ ਕਿਹਾ ਭਾਈ ਬੱਚੋ ਕਹਿੰਦੇ ਹੁੰਦੇ ਆ ਘੋੜੇ ਦੀ ਲੱਤ ਮਾਰੀ ਵੀ ਹੱਡੀ ਬੰਦ ਨਹੀਂ ਰਹਿੰਦੀ। ਇਹ ਵੈਸੇ ਬਸ ਤੁਹਾਡੀ ਤਰ੍ਹਾਂ ਆਵੇ ਜ਼ਰੂਰ ਹੈ, ਮਾਰਦੀ ਨਹੀਂ। ਉਹ ਕੁੜੀ ਹੈ ਨਾ ਜਿਹੜੀ ਚਿੱਟੀ ਹੁੰਦਾ ਇਤਬਾਰ ਨਹੀਂ ਹੈ, ਉਹ ਮਾਰਦੀ ਮਾਰ ਦਿੰਦੀ। ਇਹ ਵੀ ਬੜੀ ਬਸੰਤੀ ਜਿਹੜੀ ਰਾਣੀ ਹੈ। ਹਾਂਜੀ ਹਾਂਜੀ, ਇਹ ਵੀ ਹਰਕਤ ਇਹਦੇ ਕੋਲ ਜਾਓ ਖਾਦ ਵੇਖੋ। ਸ਼ੁਕਰ ਇਹ ਮਾਸ਼ਾਅੱਲਾ ਤੁਹਾਡੀ ਵੈਸੇ ਗਿੱਜੀ ਬੜੀ ਪਿਆਰੀ ਲੱਗਦੀ ਮੈਨੂੰ, ਪਿਓਰ 5 ਕਲਿਆਣ ਘੋੜੀ ਹੈ। ਉਹ ਮਾਸ਼ਾਅੱਲਾ ਨਿੱਗੀ ਜੀ ਆਈ ਸੀ ਤਲਹਾ ਭਾਈ, ਤੇ ਘੋੜੀ ਬਣ ਗਈ ਪੂਰੀ ਇਹ। ਮਾਸ਼ਾਅੱਲਾ ਜਵਾਨ ਹੋਈ। ਹਾਂਜੀ ਉਹਦੀਆਂ ਹਾਲੇ ਪਤਾ ਨਹੀਂ ਆਦਤਾਂ ਬਚਗਾਨਾ ਨੇ, ਬਾਕੀ ਹਰ ਜਾਨਵਰ ਦਾ ਇੱਕ ਆਪਣਾ ਨੇਚਰ ਹੁੰਦਾ ਜੀ। ਆਹ ਵੇਖੋ ਮਾਸ਼ਾਅੱਲਾ। ਹਾਂਜੀ ਇਹਨਾਂ ਜਦੋਂ ਉਹ ਥੱਲੇ ਇਹਨਾਂ ਨੇ ਬਹਿਣ ਖਲੋਣ ਨੂੰ, ਇਹ ਅਸੀਂ ਬਣਾਇਆ ਪੱਕਾ ਹੀ ਹੈ, ਲੇਕਿਨ ਉੱਤੇ ਰੇਤ ਸੁੱਟੀ ਇਸੇ ਕਰਕੇ ਕਿ ਵੀ ਕੱਚੇ ਲਾਈ ਰਵੇ। ਹਾਂਜੀ ਹਾਂਜੀ, ਇਹਦੇ ਤੇ ਫਿਰ ਸਫਾਈ ਕਰਨ 'ਚ ਆਸਾਨੀ ਹੁੰਦੀ ਹੈ, ਤੇ ਨਾਲੇ ਜਾਨਵਰ ਨੂੰ ਮਾਹੌਲ ਰਿਲੈਕਸ ਮਿਲੇ, ਉਹ ਆਪਣਾ ਈਜ਼ਲੀ ਹੋ ਕੇ ਬੈਠੇ। ਮਾਸ਼ਾਅੱਲਾ ਵੇਖੋ ਗੱਡੀ ਤੁਹਾਡੇ ਜਿੱਡੀ ਦੀ ਹੋ ਗਈ ਹੈ ਮਾਸ਼ਾਅੱਲਾ। ਇਹ ਆਈ ਕਿੰਨੀ ਦੇਰ ਹੋ ਗਈ ਨਾ ਆਈ ਨੂੰ? ਇਹ ਤਕਰੀਬਨ ਇਹਨੂੰ ਆਏ ਨੂੰ 6 ਮਹੀਨੇ ਹੋ ਗਏ ਨੇ। 6-7 ਬਲਕਿ 7-8 ਮਹੀਨੇ ਹੋ ਗਏ ਨੇ। ਬੜੀ ਮਿਹਨਤ ਕੀਤੀ ਤੁਸੀਂ ਜਾਂਦੇ ਆ ਨਾ ਕਸ਼ਮੀਰ ਤੋਂ। ਹਾਂਜੀ ਹਾਂਜੀ, ਉਹਨਾਂ ਨੇ ਤੋਹਫਾ ਦਿੱਤਾ ਜੀ ਸਾਨੂੰ। ਆਂਦੇ ਰਹੇ ਚੁੱਕਿਆ ਦੋਸਤੋ ਬੜਾ ਬਚੇ ਜੇ एकदम से रानी ने दोस्तों बैक साइड से हमें पिछाड़ी मारने की कोशिश की। परी की तरफ ध्यान था, बड़ी बचत हो गई है। ਬਾਲ ਬਚ ਗਏ। ਅੱਜ ਤੇ ਤਲਾ ਭਾਈ ਨੇ 2 ਦਿਨ ਡੇਰੇ ਤੇ ਲਾਉਂਦੇ ਲੋਕਾਂ ਸਾਨੂੰ ਗਾਲਾਂ ਕੱਢਣੀਆਂ ਨੇ। ਮੈਨੂੰ ਇੱਕ ਵਾਰੀ ਮਾਰੀ ਇਹਨੇ ਪਿਛਾੜੀ, ਉਦੋਂ ਦਾ ਮੈਂ ਡਰਨਾ। ਮੇਰੇ ਇੱਥੇ ਪਿਛਾੜੀ ਵੱਜੀ ਸੀ, ਮਹਿਮਾਨ ਆਏ ਸਨ, ਤੇ 1 ਮਹੀਨਾ 1.5 ਮਹੀਨਾ ਮੈਨੂੰ ਉਹਦੀ ਤਕਲੀਫ ਨਹੀਂ ਗਈ ਸੀ। ਤੇ ਅਗਲੇ ਦਿਨ ਆ ਜਾਓ ਭਾਈ, ਉਹ ਹਲੇ ਵੀ ਇਧਰ ਨੂੰ ਵੇਖ ਜੀ, ਬਾਹਰ ਆ ਜਾਓ ਮਿਹਰਬਾਨੀ। ਇਸ ਤੋਂ ਪਹਿਲੇ ਜਿਹੜਾ ਸ਼ੱਕ ਆ ਉਹ ਹਕੀਕਤ ਚ ਬਦਲ ਜਾਵੇ ਭਾਈ। ਇਹ ਬਾਹਰੋਂ ਲਾਉਂਗੇ ਹਾਂਜੀ ਇੱਥੋਂ। ਅੱਛਾ ਡਬਲ ਕੁੰਡੇ ਅੰਦਰੋਂ ਵੀ ਤੁਸੀਂ ਲਾ ਸਕਦੇ ਹੋ ਬਾਹਰੋਂ ਵੀ। ਅੱਛਾ ਇਹ ਲਾਸਟ ਵਾਲੀ ਰਹਿ ਗਈ ਜੀ। ਲਾਸਟ ਵਾਲੀ ਵਾਈਟ ਦਿਖਾ ਦਿਓ। लेकिन फिर बाहर से जानवर था ਕੋਈ ਨਹੀਂ। ਹਾਂਜੀ ਆ ਮਾਸ਼ਾਅੱਲਾ ਤਲਾ ਭਾਈ ਦੀ ਨੁਕਰੀ ਘੋੜੀ ਜਿਹੜੀ ਸਭ ਤੋਂ ਪਹਿਲੇ। नहीं है कहते मेरे को ना। ਅੱਛਾ ਇੱਥੇ ਖਲੋ ਜਾਂਦੇ ਆ। ਸਭ ਤੋਂ ਪਹਿਲੇ ਤਲਾ ਭਾਈ ਨਹੀਂ ਆਈ ਨਾ ਡੇਰੇ ਦੇ ਤੁਹਾਡੇ? ਨਹੀਂ ਸਭ ਤੋਂ ਪਹਿਲੇ ਸਭ ਤੋਂ ਪਹਿਲੇ ਇਹੀ ਘੋੜੀ ਆਈ ਸੀ। ਉਸ ਤੋਂ ਬਾਅਦ ਉਹ ਘੋੜੀ ਜਿਹੜੀ ਹੈ ਸਾਡੇ ਕੋਲ ਆਉਂਦੇ ਸਨ ਸਾਡੇ ਉਸਤਾਦ ਸਾਹਿਬ ਸਵਾਰੀ ਵਾਸਤੇ। ਹਾਂਜੀ ਉਹ ਕੋ ਨਾਲ ਲੈ ਕੇ ਆਉਂਦੇ ਸਨ। ਇੱਕ ਦਿਨ ਉਹਨਾਂ ਨੇ ਜ਼ਿਕਰ ਕੀਤਾ ਕਿ ਘੋੜੀ ਅਸੀਂ ਵੇਚਣੀ ਹੈ। ਉਹ ਸਰਦਾਰ ਸਾਹਿਬ ਨੇ ਵੀਡੀਓ ਵੇਖੀ, ਉਹਨੇ ਕਿਹਾ ਜੀ ਇਹ ਵੀ ਲੈ ਲੈ। ਇੱਥੇ ਰੱਖ ਲਓ ਹਾਂ ਇਹ ਵੀ ਉਹਨੇ ਇਹਨੂੰ ਇੱਥੇ ਰੱਖ ਲਓ। ਘੋੜੀ ਮੈਂ ਸਰਦਾਰ ਨੂੰ ਉਸ ਤੋਂ ਮਨਾ ਕੀਤਾ। ਮੈਨੂੰ ਇਹ ਸੀ ਕਿ ਯਾਰ 2 ਘੋੜੀਆਂ ਹੁਣ ਕਿਵੇਂ ਸਾਂਭਾਂਗੇ। ਸਰਦਾਰ ਸਾਹਿਬ ਨੇ ਆਖਿਆ ਜਿੱਥੇ ਇੱਕ ਸੰਭੇਗੀ 2 ਵੀ ਸਾਹਮਣੇ ਜਾਣੀ ਅੱਲਾਹ ਖੈਰ। ਅਲਟਰਾਸਾਊਂਡ ਹੋਏਗਾ ਤੇ ਮਜ਼ੀਦ ਪਤਾ ਲੱਗ ਜਾਏਗਾ, ਕਨਫਰਮੇਸ਼ਨ ਹੋ ਜਾਏਗੀ। ਆਜੋ ਵੇਖ ਲਓ, ਆਜੋ ਆਜੋ ਜਰਾ ਲੈ ਫੜਾ ਫੋਨ ਜਰਾ ਇਹਨੂੰ ਫੜ। ਚੱਲੇ ਆ ਅੱਛਾ ਤਲਾ ਭਾਈ ਦੀ ਗੱਲ ਪੂਰੀ ਮੰਨਦੀ ਹੈ ਹੁਣ। ਮਾਸ਼ਾਅੱਲਾ ਐਕਸਪੀਰੀਅੰਸ ਹੋ ਗਿਆ ਜੀ ਮਾਸ਼ਾਅੱਲਾ, ਬੜੀ ਪਿਆਰੀ ਹੈ। ਵੈਸੇ ਗੰਦੀ ਮੰਦੀ ਹੋਈ ਹੈ ਇਸ ਕਰਕੇ ਲੱਗ ਰਹੀ। ਤਲਾ ਭਾਈ ਇਹ ਲਾਈ ਸੀ ਤੁਸੀਂ ਸੇਲ ਵਾਸਤੇ ਘੋੜੀ ਹੈ ਨਾ? ਹਾਂ ਇਹ ਘੋੜੀ ਇਹੀ ਲਾਈ ਨਾ? ਸੇਲ ਹੀ ਕਰਨੀ, ਸੇਲ ਕਰਨ ਲੱਗੇ ਸੀ, ਲੇਕਿਨ ਅਸੀਂ 7 ਲੱਖ ਦੀ ਲਈ ਸੀ। ਸਰਦਾਰ ਸਾਹਿਬ ਨੇ 7 ਲੱਖ ਦੀ ਲੈ ਕੇ ਦਿੱਤੀ ਸੀ, ਤੇ ਉਹਨੇ ਦਾ ਰੇਟ ਵੀ 7 ਲੱਖ ਹੀ ਲੱਗ ਰਿਹਾ। ਮੈਂ ਕਿਹਾ ਯਾਰ ਕੋਈ 7 ਦੀ ਲਈ ਇੰਨੀ ਸਾਂਭੀ ਆ ਉਦੋਂ, ਹੁਣ ਬਹੁਤ ਜ਼ਿਆਦਾ ਫਰਕ ਪੈ ਗਿਆ ਮਾਸ਼ਾਅੱਲਾ। ਵੇਖੋ ਜਾਨਵਰ ਨੂੰ। ਹਾਂਜੀ ਫਿਰ ਅਸੀਂ ਇਹਨੂੰ ਟ੍ਰੇਨ ਕੀਤਾ। ਟ੍ਰੇਨ ਕਰਨ ਤੇ ਵੀ ਇਹਦੇ 1.5-2 ਲੱਖ ਰੁਪਏ ਅਸੀਂ ਲਾ ਚੁੱਕੇ ਹਾਂ। ਜਦੋਂ ਲਈ ਸੀ ਉਦੋਂ ਟ੍ਰੇਨ ਨਹੀਂ ਸੀ, ਹੁਣ ਤੇ ਮਾਸ਼ਾਅੱਲਾ ਪੂਰੀ ਟ੍ਰੇਨ ਹੋ ਚੁੱਕੀ। ਤੇ ਮੇਰਾ ਜ਼ਹਿਨ ਹੈ ਕੋਈ 8-9 ਲੱਖ ਤੱਕ ਦਾ ਗਾਹਕ ਮਿਲੇਗਾ ਤੇ ਇਨਸ਼ਾਅੱਲਾ ਤੁਸੀਂ ਦੇ ਦਿਓਗੇ ਇਹਨੂੰ ਸੇਲ ਕਰ। ਤਲਾ ਭਾਈ ਇੱਕ ਗੱਲ ਜੇ ਵੈਸੇ ਜਿਹੜਾ ਕੋਈ ਦੋਸਤ ਤਲਾ ਭਾਈ ਕੋ ਲਏਗਾ ਨਾ,
ਉਹਨੂੰ ਇੱਕ ਨਾਯਾਬ ਜਾਨਵਰ ਮਿਲਣਾ ਕਿ ਜਿਹਨੂੰ ਪੂਰੀ ਦੁਨੀਆ ਜਾਣਦੀ ਹੈ। हाँ फिर पूरी ट्रेन घोड़ी है, फिर शोहरत वाली घोड़ी है। ਸ਼ੋਹਰਤ ਵਾਲੀ ਗੋਲੀ ਕੋਈ ਸ਼ੱਕ ਨਹੀਂ ਬਾਈ, ਕੋਈ ਸ਼ੱਕ ਨਹੀਂ, ਪੂਰੀ ਦੁਨੀਆ ਜਾਣਦੀ, ਪੂਰਾ ਪਾਕਿਸਤਾਨ ਨਹੀਂ ਪੂਰਾ ਵਰਲਡ ਜਾਣਦਾ। ਹਾਂਜੀ अल्हम्दुलिल्लाह। ਕੋਈ ਦੱਸਣ ਵਾਲੇ ਬਣੇਗਾ ਜੀ ਤਲਾ ਭਾਈ ਦੇ ਕੋਲ ਲਈ। ਪਹਿਲਾਂ 4 ਨਖਰੇ ਦੀ ਵੀ ਬੜੀ ਸੁਥਰੀ ਘੋੜੀ ਹੈ ਅਲਹਮਦੁਲਿਲਾ। ਇਹਦਾ ਜਦੋਂ ਟੁਰਦੀ ਹੈ ਤੇ ਬੰਦੇ ਨੂੰ ਮਜ਼ਾ ਕਰਵਾ ਦੇਗੀ। ਫਿਰ ਡਾਂਸ ਤੇ ਵੀ ਲੱਗ ਸਕਦੀ ਹੈ ਘੋੜੀ। ਸਾਡਾ ਡਾਂਸ ਤੇ ਲਾਉਣ ਦਾ ਪ੍ਰੋਗਰਾਮ ਸੀ, ਲੇਕਿਨ ਸਰਦਾਰ ਸਾਹਿਬ ਨੇ ਇੱਕ ਹੋਰ ਪ੍ਰੋਗਰਾਮ ਬਣਾ ਰੱਖਿਆ, ਅਸੀਂ ਰਬੇਲੀਅਨ ਦੱਸਿਆ ਨਹੀਂ। ਹਾਂ ਸਹੀ ਗੱਲ, ਨਸੀਆ ਵੀ ਨਾ ਜੇ ਘੋੜੀ ਸੇਲ ਕਰਕੇ ਫਿਰ ਉਹ ਬੰਦਿਆਂ ਨੂੰ ਸਰਦਾਰ ਸਾਹਿਬ ਦੀ ਤਰਫੋਂ ਹਾਂ ਸਰਪ੍ਰਾਈਜ਼ ਆਏਗਾ ਨਾ। ਸਹੀ ਗੱਲ ਆ, ਕਿਉਂਕਿ ਜੇ ਹੁਣ ਦੱਸ ਦਿੱਤਾ ਫਿਰ ਚੱਸ ਖਤਮ ਹੋ ਫਿਰ ਜਾਣੀ, ਚੱਸ ਨਹੀਂ ਰਹਿੰਦੀ, ਚੱਸ ਖਤਮ ਹੋ ਜਾਂਦੀ ਹੈ ਜੀ। ਠੀਕ ਹੈ ਦੋਸਤੋ, ਅੱਜ ਦੇ ਵਲੌਗ ਦਾ ਇੱਥੇ ਕਰਦੇ ਹਾਂ ਖਤਮ ਜਨਾਬ। ਬੜਾ ਮਜ਼ਾ ਆਇਆ ਮਾਸ਼ਾਅੱਲਾ, ਤਲਾ ਭਾਈ ਦਾ ਸੈਟਅਪ ਵੇਖਿਆ ਘੋੜਿਆਂ ਦਾ। ਉਹ ਗੱਲਾਂ ਕਿ ਜਿਹੜੀਆਂ ਵੇਖ ਲਓ ਤਲਾ ਭਾਈ ਆਪਣੇ ਵਲੌਗ ਤੁਹਾਡਾ ਨਹੀਂ ਸ਼ੇਅਰ ਕਰ ਸਕਦੇ, ਸਾਡੇ ਚੈਨਲ ਦੇ ਵੇਖੋ ਉਹਨੇ ਕਿੰਨੀਆਂ ਪਿਆਰੀਆਂ ਘੋੜੇ ਨੇ ਗੱਲਾਂ ਕੀਤੀਆਂ ਕਿ ਵੇਖ ਲਓ ਕਿੱਥੋਂ ਇੱਕ ਘੋੜੇ ਤੋਂ ਸ਼ੁਰੂ ਕੀਤਾ ਘੋੜਾ, ਕਿਉਂਕਿ ਇਹਦੇ ਮਤਲਬ ਬਹੁਤ ਸਾਰੀਆਂ ਹਦੀਸ ਸ਼ਰੀਫ ਵੀ ਹੈ ਕਿ ਖੈਰ और बरकत घोड़े की पेशानी पर रख दी गई है। ठीक है, ਦੇਖੋ ਨਾ ਤੁਹਾਡੇ ਸਾਹਮਣੇ ਖੈਰ ਤੇ ਬਰਕਤ ਨਜ਼ਰ ਨਹੀਂ ਆ ਰਹੀ, ਮਾਸ਼ਾਅੱਲਾ ਨਜ਼ਰ ਆ ਰਹੀ ਹੈ। ਵੇਖੋ ਰੌਣਕਾਂ ਲੱਗੀਆਂ ਪਈਆਂ ਨੇ ਨਾ, ਆ ਵੇਖ ਲਓ। ਹਾਂਜੀ ਕਦੇ ਖਾਬ ਵੀ ਨਹੀਂ ਹਾਂਜੀ ਵੇਖਿਆ। ਹਾਂਜੀ ਇੱਕ ਹੁੰਦਾ ਖਾਬ ਵੀ ਨਹੀਂ ਵੇਖਿਆ ਹਾਂਜੀ। ਤੇ ਅਜੇ ਘੋੜੇ ਦੀ ਖੈਰ ਬਰਕਤਾਂ ਨੇ ਅਲਹਮਦੁਲਿਲਾ, ਤੇ ਇਹਦੇ ਚ ਕੋਈ ਸ਼ੱਕ ਨਹੀਂ, ਘੋੜਾ ਖੈਰ ਬਰਕਤ ਵਾਲਾ ਜਾਨਵਰ ਹੈ ਮਾਸ਼ਾਅੱਲਾ। ਬਿਲਕੁਲ ਬਿਲਕੁਲ। ਤੇ ਦੋਸਤੋ ਅੱਜ ਦੇ ਵਲੌਗ ਦੇ ਇੱਥੇ ਕਰਦੇ ਹਾਂ ਖਤਮ। ਸੋਹਣੀ ਜੀ ਮੁਹੱਬਤ ਦੇ ਵਿੱਚ ਕਮੈਂਟ ਦੇ ਵਿੱਚ ਸੈਕਸ਼ਨ ਜਾ ਕੇ ਮੁਹੱਬਤ ਕਰ ਦਿਓ ਜਨਾਬ। ਮੈਨੂੰ ਪਤਾ ਮੇਰੇ ਵੀਰ ਲਾਈਕ ਵੀ ਕਰ ਦਿੰਦੇ ਆ ਜਨਾਬ, ਤੇ ਕਮੈਂਟ ਦੇ ਵਿੱਚ ਮੁਹੱਬਤ ਕਰ ਦਿਓ। ਜਿਹੜਾ ਕਿ ਦੋਸਤ ਜਨਾਬ ਕਮੈਂਟ ਨਹੀਂ ਕਰ ਸਕਦਾ, ਸਿਰਫ ਦਿਲ ਦਾ ਨਿਸ਼ਾਨ ਭੇਜ ਕੇ ਆਪਣੀ ਮੁਹੱਬਤ ਦਾ ਇਜ਼ਹਾਰ ਕਰੇ। ਮਿਲਾਂਗੇ ਇਨਸ਼ਾਅੱਲਾ ਨੈਕਸਟ ਵਲੌਗ ਦੇ ਨਾਲ। ਇਰਾਦਾ ਹੈਗਾ ਤਲਹਾ ਭਾਈ ਦੇ ਨਾਲ ਸਾਨੂੰ ਥੋੜਾ ਜਿਹਾ ਬਾਰਡਰ ਦਾ ਏਰੀਆ ਵਿਜ਼ਿਟ ਕਰਾ ਦੇਣ, ਕਿਉਂਕਿ ਤਲਹਾ ਗੌਰੀ ਵਲੌਗਸ ਨੂੰ ਅਸੀਂ ਮਿਲ ਲਿਆ ਵਾ, ਹੁਣ ਅਸੀਂ ਬਾਰਡਰ ਵਿਲੇਜ ਸੀਕ੍ਰੇਟ ਨੂੰ ਮਿਲਣਾ। ਆਪਾਂ ਤੁਹਾਨੂੰ ਬਾਰਡਰ ਏਰੀਆ ਹੀ ਵਿਖਾ ਦੇ। ਨਹੀਂ ਮੈਂ ਭਲਾ ਕੀ ਕਿਹਾ, ਮੈਂ ਕਿਹਾ ਤਲਹਾ ਗੌਰੀ ਵਲੌਗਸ ਨੂੰ ਅਸੀਂ ਮਿਲ ਲਿਆ ਭਾਈ, ਅਸੀਂ ਬਾਰਡਰ ਵਿਲੇਜ ਸੀਕ੍ਰੇਟ ਨੂੰ ਮਿਲਣਾ। ਸਿਗਰਟ ਵਿਖਾਣੇ ਤੁਹਾਨੂੰ, ਚੱਲੇ ਆ ਇੰਡੀਆ ਪਾਕਿਸਤਾਨ ਬਾਰਡਰ ਵਿਖਾਣੇ, ਨਜ਼ਾਰੇ ਕਰਾਣੇ, ਤੁਹਾਨੂੰ ਮਜ਼ਾ ਆਏਗਾ ਇਨਸ਼ਾਅੱਲਾ। ਬਹੁਤ ਸ਼ੁਕਰੀਆ ਤਲਾ ਭਾਈ, ਬਹੁਤ ਸ਼ੁਕਰੀਆ, ਤੇ ਬੜਾ ਮਜ਼ਾ ਆਇਆ। ਇਨਸ਼ਾਅੱਲਾ ਨੈਕਸਟ ਮਿਲਾਂਗੇ ਦੋਸਤੋ, ਫਿਰ ਤੁਹਾਨੂੰ ਬਾਰਡਰ ਵਿਲੇਜ ਸੀਕ੍ਰੇਟ ਜਿਹੜੇ ਨਾ ਤੁਹਾਨੂੰ ਸੀਕ੍ਰੇਟ ਵਿਖਾਉਂਦੇ ਆ। ਫਿਰ ਅੱਲਾ ਹਾਫਿਜ਼।